ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਅੱਜ ਮੈਂ ਤੁਹਾਡੇ ਲਈ ਇੱਕ ਪੰਜਾਬੀ ਮਿੰਨੀ ਕਹਾਣੀ ਲੈ ਕੇ ਆਇਆ ਹਾਂ ਜੋ ਇੱਕ ਪਿਤਾ ਦਾ ਦਰਦ ਬਿਆਨ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦਾ ਹੈ। ਕਹਾਣੀ ਦਾ ਨਾਮ ਹੈ ਬੇਲਾ। ਖਾਊ ਖਾਊ ਉਹ ਪੁੱਤ ਕਰਨਿਆ, ਮੈਨੂੰ ਖੰਘ ਚਿੜੀ ਜਾਂਦੀ ਏ, ਜਾਣੀ ਸਾਹ ਹੀ ਰੁਕਦਾ ਜਾ ਰਿਹਾ। ਉਹ ਪੁੱਤ ਸੁਣਦਾ ਤੈਨੂੰ, ਮੈਂ ਬਹੁਤ ਤੰਗ ਹਾਂ, ਮੈਨੂੰ ਕੋਈ ਦਵਾਈ ਲਿਆ ਦੇ। ਕਮਰੇ 'ਚ ਪਏ ਸੁਖਸੈਨ ਨੇ ਆਪਣੇ ਇਕਲੌਤੇ ਪੁੱਤ ਕਰਨਜੀਤ ਨੂੰ ਹਾਕਾ ਮਾਰਦਿਆਂ ਕਿਹਾ, ਅੱਧੀ ਰਾਤ ਹੋਈ ਪਈ ਐ, ਦੱਸ ਤੈਨੂੰ ਇਸ ਵੇਲੇ ਕਿੱਥੋਂ ਲਿਆਂਦਾ ਦਵਾਈ? ਦਿਨੇ ਯਾਦ ਨਹੀਂ ਆਉਂਦਾ? ਇੱਕ ਕੰਮ ਤੋਂ ਥੱਕੇ ਆਈਦਾ, ਇੱਕ ਇਹ ਨਹੀਂ ਸੌਣ ਦਿੰਦਾ। ਪੈ ਜਾ ਹੁਣ ਆਰਾਮ ਨਾਲ, ਅੱਧੀ ਰਾਤ ਨੂੰ ਦੱਸ ਕਿੱਥੋਂ ਡਾਕਟਰ ਦੇ ਹਾਕਾ ਮਾਰਾਂ ਮੈਂ। ਬੂਹਾ ਖੋਲ੍ਹ ਕੇ ਇੱਕ ਸਾਹ ਵਿੱਚ ਹੀ ਸਭ ਕੁਝ ਕਹਿੰਦਿਆਂ ਕਰਨਜੀਤ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ। ਖੰਘ ਨਾਲ ਸਾਹ ਹੋਈ ਸੁਖਚੈਨ ਉੱਪਰ ਜਿਵੇਂ ਕੋਈ ਬੋਝ ਆ ਡਿੱਗਿਆ। ਮੁੜਕੇ ਦੀ ਧੌਣੀ ਆਈ, ਰਜਾਈ ਪਰਾਂ ਲਾ ਕੇ ਮਾਰੀ। ਲੰਬੇ ਲੰਬੇ ਸਾਹ ਲੈਂਦਿਆਂ ਸੋਚਾਂ ਦੀ ਲੜੀ 30 ਸਾਲ ਪਿੱਛੇ ਚਲੀ ਗਈ। ਇੱਕ ਵਾਰ ਜਦ ਕਰਨਜੀਤ ਨੂੰ ਰਾਤ ਵੇਲੇ ਉਲਟੀਆਂ ਟੱਟੀਆਂ ਲੱਗ ਗਈਆਂ ਸਨ, ਉਹ ਕਿਵੇਂ ਕਿਸੇ ਦੀ ਜੀਪ ਮੰਗ ਕੇ ਤੁਰੰਤ ਸ਼ਹਿਰ ਲੈ ਗਿਆ ਸੀ। ਡਾਕਟਰ ਵੱਲੋਂ ਜਵਾਬ ਦੇ ਦਿੱਤੇ ਜਾਣ 'ਤੇ ਵੀ ਕਿਵੇਂ ਉਸ ਦੀ ਰਾਤ ਕਟਾਉਣ ਲਈ ਰੋ ਰੋ ਕੇ ਮਿੰਨਤਾਂ ਕੀਤੀਆਂ ਸਨ। ਉਹ ਬੇਲਾ ਯਾਦ ਕਰਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਤੇ ਜਿਸ ਨੂੰ ਪਰਨੇ ਦੀ ਲੜ ਨਾਲ ਸਾਫ਼ ਕਰਕੇ ਸਿਰਹਾਣੇ ਪਏ ਲਿਫਾਫੇ 'ਚੋਂ ਨੀਂਦ ਦੀ ਗੋਲੀ ਲੱਭਣ ਲੱਗ ਪਿਆ। ਇਹ ਦੋਸਤੋ ਇੱਕ ਪਿਤਾ ਦਾ ਦਰਦ ਬਿਆਨ ਕਰ ਰਹੀ ਹੈ, ਇੱਕ ਕਹਾਣੀ ਜੋ ਕਿ ਅੱਜ ਦੀ ਜਨਰੇਸ਼ਨ ਵਿੱਚ ਬੱਚੇ ਆਪਣੇ ਮਾਤਾ ਪਿਤਾ ਦਾ ਫਰਜ਼ ਸਹੀ ਤਰ੍ਹਾਂ ਨਹੀਂ ਨਿਭਾਉਂਦੇ, ਉਹਨਾਂ ਦੇ ਦੁੱਖ ਦਰਦ ਨੂੰ ਸਹੀ ਨਹੀਂ ਸਮਝਦੇ ਤੇ ਉਸ ਨੂੰ ਬਿਆਨ ਕਰਦੀ ਹੈ। ਇਹ ਕਹਾਣੀ ਲਿਖੀ ਹੈ ਮੁਖਤਿਆਰ ਸਿੰਘ ਪੱਖੋਂ ਕਲਾਂ।